ਵੇਲਿਓ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਅੱਜ ਇੰਡੀਆ ਤੋਂ ਆਏ ਹੋਏ ਸਿੱਖ ਸਰਦਾਰ ਮੌਜੂਦ ਆ ਤੇ ਉਹਨਾਂ ਸਾਰਿਆਂ ਦੀ ਇੱਕੋ ਹੀ ਡਿਮਾਂਡ ਆ। ਕੀ ਮੁਤਾਲਬਾ ਉਹਨਾਂ ਦਾ ਪਾਕਿਸਤਾਨੀ ਸਰਕਾਰ ਕੋਲੋਂ, ਉਹਨਾਂ ਕੋਲੋਂ ਜਾਣਦੇ ਆ। ਪਹਿਲੇ ਆਪਣਾ ਨਾਮ ਦੱਸੋ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਜਗਦੀਪ ਸਿੰਘ ਹੈ ਜੀ। ਕਿੱਥੋਂ ਆਏ ਹੋ? ਮੈਂ ਜੀ ਲੁਧਿਆਣੇ ਪੰਜਾਬ ਤੋਂ ਆਇਆ ਜੀ। ਅੱਛਾ, ਕੀ ਮੁਤਾਲਬਾ ਦੱਸੋ। ਸਾਡਾ ਮੁਤਾਲਬਾ ਹੈ ਕਿ ਅਸੀਂ ਇਹ ਮੰਗ ਕਰਦੇ ਹਾਂ ਜੀ ਕਿ ਜਿਹੜਾ ਭਾਈ ਲਾਲੋ ਜੀ ਦਾ ਘਰ ਹੈ, ਜਿਹੜੀ ਖੂਹੀ ਹੈ, ਔਰ ਬਾਕੀ ਵੀ ਜੋ ਤੁਸੀਂ ਨਹੀਂ ਦਿਖਾ ਰਹੇ ਉਹ ਸਾਨੂੰ ਦਿਖਾਏ ਜਾਣ ਜ਼ਰੂਰੀ, ਉਹਨਾਂ ਦੇ ਦਰਸ਼ਨ ਕਰਾਏ ਜਾਣ ਤਾਂ ਕਿ ਜਿਹੜਾ ਚੱਕੀ ਜਿਹੜੀ ਹੈ ਭਾਈ ਲਾਲੋ ਜੀ ਦੀ ਚੱਕੀ ਹੈ ਉਹ ਜਿਹੜੀ ਹੈ ਸਾਨੂੰ ਸਾਰਾ ਕੁਝ ਦਿਖਾਇਆ ਜਾਵੇ ਤਾਂ ਕਿ ਜਿਹੜਾ ਹੈਗਾ ਸਾਡਾ ਜਿਹੜਾ ਇੱਕ ਯਾਤਰਾ ਪੂਰੀ ਹੋ ਸਕੇ। ਇਹ ਪਹਿਲਾਂ ਦਿਖਾਏ ਜਾਂਦੇ ਸੀ ਕਿ ਹੁਣ ਜਿਹੜਾ ਹੈ ਬੰਦ ਕਰ ਦਿੱਤਾ ਗਿਆ। ਕਿਰਪਾ ਕਰਕੇ ਜਿਹੜਾ ਹੈ ਇਹ ਕੰਮ ਕੀਤਾ ਜਾਵੇ ਜੀ। ਹਾਂਜੀ, ਇਹ ਆ ਤੁਸੀਂ ਲਾ ਲਓ, ਹੁਣ ਤੁਸੀਂ ਤਫਸੀਲ ਦੱਸ ਦਿਓ ਸਾਰੀ। ਅੱਛਾ ਜੀ, ਤੇ ਤੁਸੀਂ ਦੱਸੋ ਜੀ, ਇਹ ਭਾਈ ਲਾਲੋ ਦਾ ਜਿਹੜਾ ਖੂਹ ਆ ਜਾਂ ਜਿਹੜੀ ਉਹਨਾਂ ਦੀ ਹਵੇਲੀ ਉਹ ਕੀ ਹੈ, ਕਿ ਉਹ ਸਾਰੀ ਉਹਦੀ ਥੋੜੀ ਜਿਹੀ ਤਫਸੀਲ ਤੇ ਦੱਸੋ ਸਰ। ਰੋੜੀ ਸਾਹਿਬ ਤੋਂ ਨਾਲ ਹੀ ਐਮਨਾਬਾਦ ਦੇ ਵਿੱਚ ਭਾਈ ਲਾਲੋ ਜੀ ਦਾ ਘਰ ਹੈਗਾ ਤੇ ਉਹ ਘਰ ਦੇ ਵਿੱਚ ਇੱਕ ਖੂਹੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਇਸ਼ਨਾਨ ਕੀਤਾ ਸੀ ਤੇ ਸੰਗਤਾਂ ਇਹ ਚਾਹੁੰਦੀਆਂ ਕਿ ਉਹ ਭਾਈ ਲਾਲੋ ਜੀ ਦੀ ਖੂਹੀ ਉਹਦੇ ਦਰਸ਼ਨ ਕਰਾਏ ਜਾਣ। ਤੇ ਉਹਦੇ ਵਿੱਚ ਇੱਕ ਜਗ੍ਹਾ ਹੈਗੀ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚੱਕੀ ਪੀਸੀ ਜੀ, ਬਾਬਰ ਨੇ ਕੈਦ ਕੀਤਾ ਸੀ ਤੇ ਉਹ ਚੱਕੀ ਦੀ ਜਗ੍ਹਾ ਗੁਰਦੁਆਰਾ ਸਾਹਿਬ ਚੱਕੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਤੇ ਉਹ ਉਹਨਾਂ ਦੇ ਵੀ ਦਰਸ਼ਨ ਕਰਾਏ ਜਾਣ। ਰੋੜੀ ਸਾਹਿਬ ਤੋਂ 500 ਮੀਟਰ ਦੀ ਦੂਰੀ ਤੇ ਹੈ ਤੇ ਸੰਗਤਾਂ 222 ਸੰਗਤਾਂ ਆਈਆਂ ਹੈਗੀਆਂ ਤੇ ਇੰਨੀਆਂ ਥੋੜ੍ਹੀਆਂ ਸੰਗਤਾਂ ਨੂੰ ਉਸ ਸਥਾਨ ਦੇ ਦਰਸ਼ਨ ਕਰਾਏ ਜਾਣ, ਇਹ ਬੇਨਤੀ ਹੈ। ਭਾਈ ਲਾਲੋ ਜੀ ਦਾ ਜਿਹੜਾ ਹੈ ਖੂਹੀ, ਉਹਦਾ ਕੀ, ਭਾਈ ਲਾਲੋ ਜੀ ਕੌਣ ਸੀ, ਉਹ ਵੀ ਥੋੜੀ ਜਿਹੀ ਤਫਸੀਲ ਦੱਸ ਦਿਓ। ਭਾਈ ਲਾਲੋ ਜੀ ਤਰਖਾਣ ਬਰਾਦਰੀ ਦੇ ਵਿੱਚੋਂ ਸਨ। ਗੁਰੂ ਨਾਨਕ ਸਾਹਿਬ ਉਹਨਾਂ ਦੇ ਘਰ ਰੁਕੇ ਹੋਏ ਸਨ ਤੇ ਮਲਕ ਭਾਗੋ ਤੇ ਭਾਈ ਲਾਲੋ ਜੀ ਜਿਹੜੇ ਹੈ ਉਹਨਾਂ ਦੀ ਜਿਹੜੀ ਕਿਰਤ ਦੀ ਕਮਾਈ ਦੇ ਵਿੱਚੋਂ ਭਾਈ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ ਕਿ ਜਿਹੜੀ ਕਿਰਤ ਕਮਾਈ ਆਪਣੀ ਮਿਹਨਤ ਦੀ ਕਮਾਈ ਹੈ ਉਹ ਚੰਗੀ ਹੁੰਦੀ ਹੈ ਤੇ ਜਿਹੜਾ ਦੂਜਿਆਂ ਦਾ ਖੂਨ ਨਿਚੋੜ ਕੇ ਕਮਾਈ ਕੀਤੀ ਜਾਂਦੀ ਹੈ ਉਹ ਚੰਗੀ ਨਹੀਂ ਹੈ। ਅੱਛਾ ਲਓ ਜੀ, ਇਹ ਬੜੀ ਜੀ ਹਾਂਜੀ, ਆਪਣਾ ਨਾਮ ਦੱਸ ਦਿਓ। ਮੇਰਾ ਅਵਤਾਰ ਸਿੰਘ ਮੇਰਾ ਨਾਮ, ਰੋਪੜ ਤੋਂ ਆਇਆ ਚੰਡੀਗੜ੍ਹ ਦੇ ਨਾਲ। ਹਾਂਜੀ ਬਹਰਾਲ ਜੀ, ਬੜਾ ਚੰਗਾ ਲੱਗਿਆ। ਇਹਨਾਂ ਦੀ ਇੱਕ ਡਿਮਾਂਡ ਆ ਸਰਕਾਰ ਤੱਕ, ਜਿਹੜੀ ਸਾਡੀ ਬੇਨਤੀ ਆ ਕਿ ਜਿਹੜਾ ਇਹਨਾਂ ਦਾ ਮੰਗ ਆ ਉਹ ਪੂਰੀ ਕੀਤੀ ਜਾਵੇ। ਇਹਨਾਂ ਨੇ ਇਹਦਾ ਬਕਾਇਦਾ ਐਪਲੀਕੇਸ਼ਨ ਦੇ ਮੈਮੋਰੈਂਡਮ ਵੀ ਬਣਾਇਆ ਹੋਇਆ ਵਾ ਜਿਹੜਾ ਅੱਗੇ ਦੇ ਰਿਹਾ ਤੇ ਇਹਦੇ ਉੱਤੇ ਨਾ ਸਾਰੀ ਜਿਹੜੀ ਗੱਲਬਾਤ ਆ ਹੋਣੀ ਚਾਹੀਦੀ ਆ। ਔਰ ਇਹਨਾਂ ਦਾ ਜ਼ਾਹਿਰੀ ਗੱਲ ਹੈ, ਕਹਿੰਦੇ ਪਹਿਲੇ ਹੁੰਦਾ ਵੀ ਸੀਗਾ ਤੇ ਮੁੜ ਕੇ ਵੀ ਸ਼ੁਰੂ ਕੀਤਾ ਜਾਵੇ ਤਾਂ ਕੋਈ ਹਰਜ ਨਹੀਂ। ਬਹਰਾਲ ਸਰਕਾਰ ਨੂੰ ਇਹਦੇ ਉੱਤੇ ਗੌਰ ਕਰਨਾ ਚਾਹੀਦਾ।